हाँ जी, सब तो पहला तो जी सारिਆਂ ਨੂੰ अस्सलामुअलैकुम सत श्री अकाल। किद्दां जी सारे वीर? ਵਧੀਆ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਸਭ ਤੋਂ ਪਹਿਲਾਂ ਤਾਂ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੋਸਤਾਂ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ WhatsApp ਦੇ ਉੱਤੇ ਮੈਸੇਜ ਕਰਕੇ ਇਹ ਪੁੱਛਿਆ ਵੀ ਪੰਜਾਬੀ ਬੈਸਟ ਫਾਰ ਐਵਰ ਦੀ ਨਵੀਂ ਵੀਡੀਓ ਕਿਉਂ ਨਹੀਂ ਆ ਰਹੀ ਹੈਗੀ। ਮੈਨੂੰ ਬੜੀ ਖੁਸ਼ੀ ਹੋਈ। ਇਦਾਂ ਹੀ ਲੱਗਿਆ ਵੀ ਜਿੱਦਾਂ ਕੋਈ ਟੱਬਰ ਦੇ ਵਿੱਚੋਂ ਜਦੋਂ ਕੋਈ ਬੰਦਾ ਕਿਸੇ ਮਹਿਫਲ ਦੇ ਵਿੱਚ ਨਾ ਪਹੁੰਚੇ, ਬਿਮਾਰ ਠਮਾਰ ਹੋ ਜਾਵੇ ਜਾਂ ਕੋਈ ਹੋਰ ਵਜ੍ਹਾ ਨਾ ਹੋ ਜਾਵੇ, ਤਾਂ ਸਾਰੇ ਵੀਰ ਉਹਨੂੰ ਰਲ ਮਿਲ ਕੇ ਪੁੱਛਦੇ ਆ ਕਿ ਯਾਰ ਫਲਾਣਾ ਬੰਦਾ ਕਿਉਂ ਨਹੀਂ ਆਇਆ। ਇਸ ਵਾਸਤੇ ਜੀ ਮੈਂ ਉਹਨਾਂ ਦੋਸਤਾਂ ਵੀਰਾਂ ਦਾ ਮੁਹੱਬਤ ਦਾ ਬਹੁਤ ਸ਼ੁਕਰਗੁਜ਼ਾਰ ਹੈਗਾ ਆ। ਤੇ ਵੀਡੀਓ ਨਾ ਆਉਣ ਦੀ ਵਜ੍ਹਾ ਕੀ ਹੈਗੀ ਸੀਗੀ, ਕਈ ਦੋਸਤਾਂ ਨੂੰ ਪਤਾ ਲੱਗ ਗਈ ਹੋਣੀ ਆ ਵੀ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਗਿਆ ਹੋਣਾ ਵੀ ਮੇਰੀ ਆਵਾਜ਼ ਬਦਲੀ ਹੋਣੀ ਆ, ਕਿਉਂਕਿ ਮੈਨੂੰ 3-4 ਦਿਨਾਂ ਤੋਂ ਨਾ ਤਾਪ ਸੀਗਾ। ਇਸ ਵਜ੍ਹਾ ਤੋਂ ਮੈਂ ਵੀਡੀਓ ਨਹੀਂ ਬਣਾ ਸਕਿਆ ਨਾ। ਤੇ ਦੂਜਾ ਇਹ ਆ ਵੀ ਸਾਡੇ ਇੱਥੇ ਸਾਡੇ ਪਿੰਡ ਰਹਿਮੇ ਸ਼ਾਹ ਦੇ ਵਿੱਚ ਨਾ 3-4 ਦਿਨਾਂ ਤੋਂ ਬਾਰਿਸ਼ ਦਾ ਬੜਾ ਮੌਸਮ ਚੱਲ ਰਿਹਾ। ਮੌਸਮ ਬੜਾ ਖਰਾਬ ਆ ਵੀ ਇੱਕ ਦਿਨ ਤਾਂ ਪਰਸੋਂ ਇਦਾਂ ਹੋਇਆ ਵੀ ਸਾਰੀ ਰਾਤ ਜਿਹੜੀ ਆ ਨਾ ਉਹ ਮੀਂਹ ਪੈਂਦਾ ਰਿਹਾ, ਰੁਕਿਆ ਹੀ ਕੋਈ ਨਹੀਂ। ਕਿਣਮਣ ਉਹ ਜਿਹੜੀ ਝੜੀ ਨਹੀਂ ਲੱਗ ਜਾਂਦੀ ਹੁੰਦੀ, ਉਹ ਜੁਮੇ ਰਾਤ ਦੀ ਲੱਗੀ ਸੀਗੀ ਤੇ 3-4 ਦਿਨ ਇਕੱਠੀ ਰਹੀ। ਫਿਰ ਜਦੋਂ ਇਹ ਇੰਜ ਸੀਮਣ ਵਾਲਾ ਮੀਂਹ ਪਵੇ ਨਾ ਤੇ ਫਿਰ ਕਹਿੰਦੇ ਆ ਵੀ ਲੈਂਟਰ ਵੀ ਜਿਹੜੇ ਆ ਨਾ ਉਹ ਵੀ ਚੋਣ ਲੱਗ ਜਾਂਦੇ ਆ। ਤੇ ਇੱਥੇ ਸਾਡੇ ਵੀ ਕੁਝ ਇਦਾਂ ਦਾ ਹੀ ਹਾਲ ਹੋਇਆ। ਤੇ ਇੱਕ ਬੜੀ ਅਫਸੋਸਨਾਕ ਗੱਲ ਹੈਗੀ ਆ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਨਾ ਜੀ ਇੱਕ ਕੋਠਾ ਗਿਰ ਗਿਆ ਤੇ ਇੱਕ ਕੰਧ ਜਿਹੜੀ ਆ ਨਾ ਉਹ ਗਿਰ ਗਈ। ਸ਼ੁਕਰ ਅਲਹਮਦੁਲਿਲਾ ਵੀ ਉਹਨਾਂ ਦੀ ਬਚਤ ਹੋ ਗਈ ਵੀ ਉਹ ਦੂਜੇ ਖੁੱਡੇ ਦੇ ਵਿੱਚ ਬੈਠੇ ਸੀਗੇ। ਇਸ ਵਾਸਤੇ ਉਹ ਬਲਕਿ ਬੈਠੇ ਸੀ ਜਾਂ ਬਾਹਰ ਸੀ, ਯਾਨੀ ਕਿ ਜਿਹੜੇ ਖੁੱਡੇ ਦੇ ਵਿੱਚ ਉਹ ਆਪ ਪੈਂਦੇ ਆ ਨਾ ਉਹ ਖੁੱਡਾ ਡਿੱਗਣ ਤੋਂ ਬਚ ਗਿਆ। ਦੂਜਾ ਜਿਹੜਾ ਆ ਨਾ ਵੀ ਆ ਤੁਸੀਂ ਦੇਖੋ ਵੀ ਉਹ ਡਿੱਗ ਗਿਆ, ਵੀ ਗਾਰਡਰ ਵੀ ਡਿੱਗ ਗਏ। ਗਾਰਡਰ ਵੀ ਦੇਖੋ ਸੀਮਟ ਵਾਲੇ ਸੀਗੇ ਤੇ ਉੱਤੇ ਸਲੈਬਾਂ ਸੀਮਟ ਵਾਲੀ ਪਾਈਆਂ ਹੋਈਆਂ ਸੀਗੀਆਂ। ਤੇ ਸ਼ੁਕਰ ਆ ਮਾਲਕ ਦਾ ਵੀ ਅਸਲਮ ਖਾਨ ਵਕਾਰ ਸਾਹਿਬ ਜਿਹੜੇ ਆ ਨਾ ਉਹ ਅੰਦਰ ਮੌਜੂਦ ਨਹੀਂ ਸੀਗੇ। ਤੇ ਇੱਕ ਮੰਜਾ ਤੇ 2 ਟੇਬਲ ਜਿਹੜੇ ਆ ਉਹ ਜਨਾਬ ਜੀ ਉਹਨਾਂ ਦਾ ਨੁਕਸਾਨ ਹੋ ਗਿਆ। ਤੇ ਕੰਧ ਜਿਹੜੀ ਆ ਬਾਹਰਲੀ ਹੁਣ ਜਿਹੜੀ ਆ ਸੁੰਜ ਪਈ ਆ ਰਾਤ ਨੂੰ ਵੀ ਜਿਹੜੀ ਆ ਵੀ ਉਧਰੋਂ ਵੀ ਖੁੱਲਾ ਤੇ ਉਧਰੋਂ ਵੀ ਖੁੱਲਾ। ਕੰਮ ਜਿਹੜਾ ਨਾ ਬੜਾ ਖਰਾਬ ਹੋਇਆ। ਵਾਹਵਾ ਖਰਚਾ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਨਾ ਜੀ ਆ ਤੁਸੀਂ ਦੇਖ ਰਹੇ ਆ ਵੀ ਇਹ ਖੁੱਲ ਗਿਆ ਹੋਇਆ। ਤੇ ਦੂਜਾ ਮੈਂ ਇਸ ਟਾਈਮ ਬੈਠਾ ਜੀ ਆਪਣੇ ਡੇਰੇ ਮੋਟਰ ਦੇ ਉੱਤੇ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਤੁਸੀਂ ਦੇਖ ਲਿਆ ਹੋਣਾ। ਤੇ ਮੈਂ ਗੱਲ ਇਹ ਕਰਨੀ ਸੀਗੀ ਵੀ ਜਿਹੜਾ ਜ਼ਿਮੀਂਦਾਰ ਹੈ ਨਾ ਸਾਡਾ ਇੱਥੇ ਲਹਿੰਦੇ ਪੰਜਾਬ ਦਾ, ਉਹਨੂੰ ਇੱਕ ਮਾਰ ਬੜੀ ਪੈਂਦੀ ਹੈ। ਇੱਕ ਤਾਂ ਉਹਨੂੰ ਹਕੂਮਤਾਂ ਵੱਲੋਂ ਮਾਰ ਆ, ਸਰਕਾਰਾਂ ਵੱਲੋਂ ਮਾਰ ਆ ਵੀ ਪਿਛਲੀਆਂ 5-7 ਜਿਹੜੀਆਂ ਫਸਲਾਂ ਹੈਗੀਆਂ ਨਾ ਉਹ ਉਹਦੀਆਂ ਰੁਲ ਗਈਆਂ, ਰੇਟ ਕੋਈ ਨਹੀਂ ਲੱਭਾ। ਹਾਲਾਤ ਜਿਹੜੇ ਆ ਵੀ ਸਾਡੀ ਸਰਕਾਰ ਦਾ ਬਿਲਕੁਲ ਵੀ ਧਿਆਨ ਜਿਹੜਾ ਨਾ ਉਹ ਸਾਡੇ ਜ਼ਿਮੀਂਦਾਰ ਵੱਲੇ ਨੂੰ ਨਹੀਂ ਹੈਗਾ। ਤੇ ਹਰ ਕੋਈ ਜਿਹੜਾ ਆ ਕਹਿੰਦੇ ਆ ਵੀ ਹਰ ਕੋਈ ਆਪਣੇ ਮਰਿਆਂ ਨੂੰ ਰੋਂਦਾ। ਉਹ ਗੱਲ ਹੈਗੀ ਆ ਵੀ ਮੈਂ ਫੁੱਟਾਂ ਲਾਈਆਂ ਸੀਗੀਆਂ 2-3 ਮਹੀਨੇ ਪਹਿਲਾਂ, ਤੁਹਾਨੂੰ ਪਤਾ ਹੈ ਵੀ 2-3 ਮਹੀਨੇ ਉਹਨਾਂ ਦੇ ਉੱਤੇ ਮਿਹਨਤ ਕੀਤੀ, ਉਹਨਾਂ ਨੂੰ ਪਾਲਿਆ, ਖਾਦ ਪਾਈ ਉਹਨਾਂ ਦੇ ਵਿੱਚ, ਵੀ ਵਾਈ ਬੀਜੀ, ਖਰਚਾ ਕੀਤਾ ਸਾਰਾ। ਚਲੋ ਦੂਜੀ ਫਸਲਾਂ ਦੇ ਨਾਲੋਂ ਇਹਦਾ ਖਰਚਾ ਥੋੜਾ ਜਿਹਾ ਘੱਟ ਹੁੰਦਾ ਆ, ਪਰ ਖਰਚਾ ਤਾਂ ਹੈਗਾ ਨਾ। ਵੀ ਉਹ ਬੀ ਮਾੜਾ ਦੇਤਾ ਜਿਹਦੇ ਕੋਲੋਂ ਮੈਂ ਬੀ ਲੈ ਕੇ ਆਇਆ ਨਾ, ਵੀ ਉਹ ਇੰਨੀਆਂ ਰਹਿ ਗਈਆਂ ਹੋਈਆਂ ਕਾਲੇ ਜਿਹੇ ਰੰਗ ਦੀਆਂ ਧਾਰੀਆਂ ਜਿਹੀਆਂ ਵਾਲੀਆਂ, ਵੀ ਉਹਦਾ ਕੋਈ ਫਾਇਦਾ ਨਹੀਂ। ਵੀ ਉੱਦਾਂ ਦੀ ਉੱਦਾਂ ਪਈਆਂ। ਉਹ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਤੇ ਉਹ ਤੁਹਾਨੂੰ ਉਹਦਾ ਦੀਦਾਰ ਕਰਾਉਣਾ ਵੀ ਤੁਸੀਂ ਇਹ ਦੇਖੋ ਵੀ ਸਾਡੇ ਇੱਥੇ ਜ਼ਿਮੀਂਦਾਰ ਮਰਦਾ ਕਿਉਂ। ਹੁਣ ਅਗਾਂਹ ਨੂੰ ਕੀ ਹੋਊਗਾ ਵੀ ਮੇਰਾ ਦਿਲ ਕਰੂਗਾ ਲਾਉਣ ਨੂੰ। ਮੈਂ ਤਾਂ ਇਹੀ ਕਹੂੰਗਾ ਵੀ ਇਹਦਾ ਜਿਹੜਾ ਆ ਇਹ ਵਾਹੀ ਕੋਈ ਨਹੀਂ ਹੈਗੀ, ਫੁੱਟ ਕਿਹੜੀ ਵਾਹੀ ਹੈਗੀ ਆ, ਮੈਂ ਇਹੀ ਕਹਿਣਾ। ਤੇ ਉਹ ਜੇ ਬੀਜ ਚੰਗਾ ਹੁੰਦਾ ਤੇ ਜਿੱਦਾਂ ਰੇਟ ਆ ਚੰਗਾ ਭਲਾ ਰੇਟ ਹੈਗਾ ਆ, ਕੋਈ 4 ਅੰਨੇ ਇਕੱਠੇ ਹੋ ਜਾਂਦੇ। ਗਰੀਬ ਬੰਦਾ ਮਾੜਾ ਬੰਦਾ ਤਾਂ ਗੱਡ ਕੇ ਜਿਹਨੂੰ ਇੰਨਾ ਨੁਕਸਾਨ ਹੋ ਜਾਵੇ ਉਂਝ ਨਹੀਂ ਤਾਪ ਆਉਂਦਾ ਹੈਗਾ। ਆਓ ਮੈਂ ਤੁਹਾਨੂੰ ਜਿਹੜਾ ਨਾ ਉਹ ਦਿਖਾਉਣਾ। ਫਿਰ ਮੈਂ ਉਸ ਤੋਂ ਬਾਅਦ ਧਾਰਾਂ ਕੱਢੀਆਂ। ਧਾਰਾਂ ਕੱਢਣ ਤੋਂ ਬਾਅਦ ਫਿਰ ਆਪਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਚੱਲਾਂਗੇ। ਉੱਥੇ ਮੈਂ ਤੁਹਾਨੂੰ ਦਿਖਾਉਣਾ ਵੀ ਰਾਣਾ ਸਾਹਿਬ ਦਾ ਕੀ ਹਿਸਾਬ ਕਿਤਾਬ ਆ, ਕੀ ਗੱਲਬਾਤ ਆ ਉਹਨਾਂ ਨਾਲ। ਫਿਰ ਆਪਾਂ ਗੱਲਬਾਤ ਕਰਦੇ ਹਾਂ, ਠੀਕ ਹੈ ਜੀ। ਆ ਜਾਓ ਚਲੀਏ। ਅੱਛਾ, ਉਹ ਪੈਲੀ ਹੈਗੀ ਆ ਜਿਹੜੀ ਆਪਾਂ ਡਿਸਕਾਂ ਜਿਹਦੇ ਚ ਮਰਾਈਆਂ ਸੀਗੀਆਂ ਨਾ, ਇਹਦੇ ਚ ਆਪਾਂ ਮੱਕੀ ਲਾਣੀ ਆ। ਦੁਆ ਕਰੋ ਵੀ ਮੱਕੀ ਦਾ ਬੀਜ ਵੀ ਜਿਹੜਾ ਨਾ ਉਹ ਚੰਗਾ ਲੱਭ ਜੇ। ਸਾਡੇ ਇੱਥੇ ਮੱਕੀ ਨੂੰ ਵੀ ਆ ਪਿਛਲਾ ਸੀਜ਼ਨ ਜਿਹੜਾ ਨਾ
ਉਹ ਵੀ ਮਾਰ ਪਈ ਆ ਵੀ ਜਿਹੜਾ ਛੱਲੀਆਂ ਨੂੰ ਨਾ ਦਾਣੇ ਹੀ ਨਹੀਂ ਪਏ ਹੈਗੇ। ਤੇ ਇਹ ਜੀ ਭਾਈ ਸੀਗੀ ਵੀ ਇਹਦੇ ਚੋਂ ਚਲੋ ਕੋਈ ਆਹ ਘਾਹ ਸੁੱਕ ਜੂਗਾ, ਪਰ ਉਹ ਗੱਲ ਕੀ ਬਣੀ ਵੀ ਜਿਹੜਾ ਉੱਤੋਂ ਮੀਂਹ ਪੈ ਗਿਆ ਤੇ ਮੀਂਹ ਵੀ ਖਾਸਾ ਪੈ ਗਿਆ। ਹੁਣ ਫਿਰ ਇਹ ਇੱਕ ਵਾਰੀ ਜਿਹੜੀ ਆ ਨਾ ਵਾਹਣੀ ਪਊਗੀ, ਇਹਨੂੰ ਤਿਆਰ ਕਰਨਾ ਪਊਗਾ। ਤੇ ਆ ਆਪਣੀ ਗਾਂ ਖੜੀ ਆ ਜੀ, ਇਹ ਤਿਆਰ। ਉਹ ਕਹਿ ਰਹੀ ਆ ਵੀ ਜਿਹੜਾ ਨਾ ਲਾਡੋ ਨੂੰ ਬੁਲਾਓ, ਤੇ ਉਹ ਲਾਡੋ ਵੀ ਦੇਖੋ ਵੀ ਝਾਕ ਰਹੀ ਆ। ਤੇ ਮੈਂ ਤੁਹਾਨੂੰ ਫੁੱਟਾਂ ਦਿਖਾ ਲਵਾਂ ਜਲਦੀ ਜਲਦੀ, ਫਿਰ ਦਿਖਾ ਕੇ ਨਾ ਤੇ ਫਿਰ ਆਪਾਂ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਵੀ ਜਾਣਾ, ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਦੀ ਖੈਰੀਅਤ ਪੁੱਛ ਲਿਓ, ਤੁਸੀਂ ਵੀ ਪੁੱਛ ਲਿਓ ਵੀ ਉਹ ਜਿਹੜਾ ਆ ਸ਼ੁਕਰ ਆ ਵੀ ਉਹ ਬਚਤ ਹੋ ਗਈ ਮਾਲਕ ਦੀ, ਵੀ ਉਹ ਜਿਹੜਾ ਨਾ ਉਹ ਰੱਬ ਰੱਖ ਗਿਆ। ਹਾਂ ਆ ਆਪਣੇ ਤਿਲ ਜਿਹੜੇ ਆ ਜੀ ਇਹ ਹੁਣ ਤਿਆਰ ਆ, ਪੱਕ ਗਏ ਹੋਏ ਆ ਤਕਰੀਬਨ 5-7 ਦਿਨ। ਇਹ ਕੋਈ ਹਫ਼ਤਾ ਕੁ ਲੈਣਗੇ ਤੇ ਉਸ ਤੋਂ ਬਾਅਦ ਜਿਹੜਾ ਆ ਨਾ ਇਹਨਾਂ ਨੂੰ ਹੁਣ ਇਹਨਾਂ ਨੂੰ ਕਟਾਵਾਂਗੇ। ਹੈ ਚਲੋ ਮੈਂ ਤੁਹਾਨੂੰ ਫੁੱਟਾਂ ਦਿਖਾਉਣਾ ਫਿਰ। ਹੈ ਫਿਰ ਨਹੀਂ ਤੇ ਜੇ ਇੰਜ ਲੱਗੇ ਰਹੇ ਤਾਂ ਫਿਰ ਕਵੇਲਾ ਹੋ ਜਾਣਾ। ਆ ਜੀ ਆਪਣੇ ਬਾਅਦ ਵਾਲੇ ਤਿਲ ਆ, ਵੀ ਜਿਹੜੇ ਬਾਅਦ 'ਚ ਨਹੀਂ ਆਪਾਂ ਪਛੇਤੀ ਜਿਨ੍ਹਾਂ ਦੀ ਗਾਡੀ ਕੀਤੀ ਸੀਗੀ, ਆ ਉਹ ਆ। ਇਹ ਹੁਣ ਜਿਹੜਾ ਆ ਫੁੱਲ ਗੁੱਡੀ ਇਹਨਾਂ ਨੇ ਚੱਕ ਲਈ ਹੋਈ ਆ। ਇਹਨਾਂ ਨੂੰ ਹਲੇ ਤਾਈ ਪਾਣੀ ਕੋਈ ਨਹੀਂ ਲਾਇਆ ਸੀਗਾ, ਇਹਨਾਂ ਨੂੰ ਪਾਣੀ ਜਿਹੜਾ ਨਾ ਆ ਮੀਂਹ ਵਾਲਾ ਹੀ ਲੱਗਾ। ਤੇ ਹਾਲੇ ਵੀ ਇਹਦੇ 'ਚ ਦੇਖੋ ਤੁਸੀਂ ਵੀ ਬਹੁਤ ਬੱਤਰ ਆ, ਤੇ ਉਮੀਦ ਆ ਵੀ ਇਹਨੂੰ ਜਿਹੜਾ ਨਾ ਪਾਣੀ ਲੇਟ ਹੀ ਲਾਣਾ ਪਊਗਾ। ਉਂਝ ਜਿਹੜਾ ਨਾ ਫੁੱਲ ਗੁੱਡੀ ਇਹਨਾਂ ਨੇ ਚੱਕ ਲਿਆ। ਦੇਖੋ ਕਿਧਰੇ ਕਿਧਰੇ ਨਾ ਪਾਣੀ ਦੀ ਵਜ੍ਹਾ ਨਾਲ ਦੇਖੋ ਵੀ ਇਹ ਸੁੱਕ ਵੀ ਰਹੇ ਆ। ਜਿੱਥੇ ਪਾਣੀ ਖੜਾ ਰਹਿ ਗਿਆ ਨਾ, ਇਹ ਦੇਖੋ, ਇਹ ਦੇਖੋ ਉੱਥੋਂ ਬੂਟੇ ਜਿਹੜੇ ਨਾ ਵੀ ਇਹ ਸੁੱਕ ਵੀ ਗਏ। ਤਾਂ ਮੈਂ ਤੁਹਾਨੂੰ ਅੱਗੇ ਵੀ ਦਿਖਾਣਾ। ਇਹ ਦੇਖੋ ਵੀ ਇਹ ਸੁੱਕੇ ਕਿਉਂ ਆ, ਵੀ ਇੱਥੇ ਪਾਣੀ ਖੜਾ ਰਹਿ ਗਿਆ। ਇਹ ਤਿਲ ਜਿਹੜੇ ਆ ਨਾ ਬੜੀ ਬੇਵਸਾਈ ਜੀ ਇਹ ਫਸਲ ਹੈਗੀ ਆ। ਇਹ ਬੜੀ ਬੇਵਸਾਈ ਖੇਤੀ ਆ, ਵੀ ਇਹਦਾ ਪਤਾ ਨਹੀਂ ਲੱਗਦਾ। ਪਾਣੀ ਜ਼ਿਆਦਾ ਲੱਗ ਜੇ ਇਹ ਤਾਂ ਵੀ ਲੰਬੇ ਹੋ ਜਾਂਦੇ ਆ, ਤੇ ਪਾਣੀ ਇਹਨਾਂ ਨੂੰ ਜੇ ਨਾ ਲਾਈਏ ਤਾਂ ਉਂਝ ਬੰਦਾ ਮਰਦਾ। ਪਾਣੀ ਤੋਂ ਬਗੈਰ ਵਾਈ ਵੀ ਕੋਈ ਨਹੀਂ ਹੈਗੀ। ਇਹਦੇ 'ਚ ਨਾ ਬਸ ਦਿਲ ਬੰਦੇ ਦਾ ਵੀ ਇਦਾਂ ਹੀ ਕਰਦਾ ਰਹਿੰਦਾ ਵੀ ਜਿੱਦਾਂ ਜੀਜੋ ਚਿੜੀਓ ਮਰ ਜੋ ਚਿੜੀਓ, ਜੀਜੋ ਚਿੜੀਓ ਮਰ ਜੋ ਚਿੜੀਓ। ਇਹਦਾ ਇਹ ਹਾਲ ਆ ਬਾਈ। ਇਹ ਇਹੋ ਜਿਹੀ ਆ, ਤੇ ਫਸਲ ਦੀ ਜਾਨ ਵੀ ਪੂਰੀ ਖਿੱਚ ਲੈਂਦੀ ਆ, ਵੀ ਪੂਰੀ ਤਾਕਤ ਇਹ ਖਿੱਚ ਲੈਂਦੀ ਆ। ਆਪਾਂ ਤਾਂ ਬਹਰਹਾਲ ਹਾਲੇ ਤਾਈਂ ਅੱਲਾ ਦਾ ਸ਼ੁਕਰ ਆ ਵੀ ਇਹਨੂੰ ਆਪਾਂ ਸ਼ੈ ਕੋਈ ਨਹੀਂ ਲਾਈ ਹੈਗੀ, ਲਾਉਣ ਦੀ ਲੋੜ ਵੀ ਨਹੀਂ ਪਈ ਹੈਗੀ, ਵੀ ਪਾਣੀ ਨਹੀਂ ਲਾਣਾ ਪਿਆ ਹਾਲੇ ਤੱਕ। ਆ ਪਾਣੀ ਹੁਣ ਇਹਨੂੰ ਮਾਲਕ ਨੇ ਆਪੇ ਹੀ ਲਾਤਾ। ਇੱਕ ਅੱਧਾ ਜੇ ਲਾਣਾ ਪਿਆ ਤੇ ਉਹ ਲਾ ਲਾਂਗੇ। ਤੁਸੀਂ ਦੇਖ ਲਓ ਹੁਣ ਵੀ ਇਹ ਕਿਵੇਂ ਦੇ ਖਲੋਤੇ ਆ। ਮੀਂਹ ਤੋਂ ਬਾਅਦ ਨਾ ਗੰਦ ਬੂਟ ਬੜਾ ਹੋ ਜਾਂਦਾ। ਹਾਂ ਬਾ ਆਪਾਂ ਫੁੱਟਾਂ ਦੇ ਨਾ ਆਪਣੀਆਂ ਦੇ ਨੇੜੇ ਪਹੁੰਚ ਗਏ ਤੇ ਮੈਂ ਤੁਹਾਨੂੰ ਦਿਖਾਉਣਾ। ਬਸ ਯਾਰ ਗੱਲ ਇਹ ਆ ਵੀ ਜ਼ਿਮੀਂਦਾਰ ਮਾਰ ਇੱਥੇ ਹੀ ਖਾਂਦਾ। ਚਲੋ ਰੇਟ ਕੋਈ ਨਹੀਂ, ਘਾਟਾ ਵਾਧਾ ਹੋਵੇ, ਥੋੜਾ ਰੇਟ ਲੱਗੇ, ਆਪਣੀ ਜਿਹੜੀ ਆ ਬੰਦੇ ਦੀ ਜਿਹੜੀ ਲਾਗਤ ਆ, ਜਿਹੜਾ ਖਰਚਾ ਆ, ਮੋਲ ਜਿਹੜਾ ਆ ਵੀ ਉਹੀ ਮੁੜ ਆਵੇ। ਹੁਣ ਜਿਹੜਾ ਬੀ ਵੱਲੋਂ ਹੀ ਸਭ ਤੋਂ ਪਹਿਲਾ ਜਿਹੜਾ ਕੰਮ ਹੁੰਦਾ ਨਾ ਫਸਲ ਦੇ ਵਿੱਚ, ਕੋਈ ਵੀ ਫਸਲ ਆ, ਕੋਈ ਫੁੱਟਾਂ ਲਾਜ਼ਮੀ ਨਹੀਂ ਹੈ, ਉਹ ਕੋਈ ਫਸਲ ਹੋਵੇ ਉਹਦੇ ਵਿੱਚ ਕੀ ਹੁੰਦੀ ਆ, ਸਭ ਤੋਂ ਵੱਡੀ ਗੱਲ ਇਹੀ ਹੁੰਦੀ ਆ ਵੀ ਯਾਰ ਬੀ ਜਿਹੜਾ ਨਾ ਚੰਗਾ ਹੋਣਾ ਚਾਹੀਦਾ। ਇਹ ਜਿਹੜੇ ਇਹ ਲੋਕ ਧੋਖਾ ਕਰਦੇ ਆ, ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਲੋਕਾਂ ਨੂੰ। ਬੇਸ਼ਰਮੇ ਲੋਕ ਬਿਲਕੁਲ ਹੈ ਵੀ ਯਾਰ ਬੀਜ ਗੰਦੀ ਪੈਕਿੰਗ ਕਰ ਦਿੰਦੇ, 2 ਨੰਬਰ ਬੀਜ ਦੀ ਪੈਕਿੰਗ ਕਰ ਦਿੰਦੇ ਆ। 3600 ਰੁਪਏ ਦਾ ਬੀਜ ਆਇਆ ਸੀਗਾ। ਇਹ ਗੱਲ 3600 ਰੁਪਏ ਦੀ ਨਹੀਂ, ਵੇਲਾ ਮੇਰਾ ਗਿਆ 3 ਮਹੀਨੇ 2.5 ਮਹੀਨੇ ਗਏ, ਜ਼ਮੀਨ ਗਈ। ਇਹਦੇ ਵਿੱਚ ਤਿਲ ਗੱਡੇ ਹੁੰਦੇ, ਇਦਾਂ ਦੇ ਤਿਲ ਖੜੇ ਹੋਣੇ ਸੀ ਨਾ, ਤਿਲਾਂ ਦੇ ਨਾਲ ਹੀ ਗੱਡੀ ਸੀਗੀ ਇਹ ਮੈਂ ਤੁਹਾਨੂੰ ਦਿਖਾਣਾ ਹੁਣ ਵੀ। ਆ ਦੇਖ ਲਓ ਤੁਸੀਂ ਵੀ ਇਹ ਜਿੱਦਾਂ ਮੈਂ ਤੁਹਾਨੂੰ ਉਦੋਂ ਦਿਖਾਈ ਸੀ ਨਾ, ਇਹ ਉਦਾਂ ਦੀ ਪਏ ਆ। ਇਹ ਦੇਖੋ ਬਿਲਕੁਲ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਇਹ ਦੇਖੋ ਵੀ ਗੰਦਾ ਆ। ਫੁੱਟ ਤਾਂ ਇੰਨੇ ਦਿਨਾਂ ਦੇ ਵਿੱਚ ਨਾ ਵੱਧ ਕੇ ਚੰਗੀ ਭਲੀ ਹੋ ਜਾਂਦੀ ਹੈ, ਤੇ ਜਿਹੜੀ ਕੋਈ ਮਾੜੀ ਜੀ ਵੱਧ ਵੀ ਜਾਂਦੀ ਆ ਉਹ ਇਦਾਂ ਦੀ ਹੋ ਜਾਂਦੀ ਆ। ਬਸ ਵੱਧ ਤੋਂ ਵੱਧ ਆ ਤੁਸੀਂ ਇਹ ਦੇਖ ਲਓ ਵੀ ਆਹ ਹੈ ਗੰਦਾ ਬੀ ਆ ਪਈ ਹੈ ਇੱਕ ਅੱਧੀ। ਆਹ ਦੇਖੋ ਆ ਖਰਾਬ ਹੈ। ਕੀ ਲੱਭਿਆ ਨੁਕਸਾਨ ਕਰਾ ਕੇ? ਮੇਰਾ ਕੀ ਚਲਾ ਜਾਊਗਾ? ਮਾਲਕ ਮੈਨੂੰ ਹੋਰ ਕਿਸੇ ਪਾਸੋਂ ਰਿਜ਼ਕ ਦੇ ਦੂਗਾ। ਪਰ ਗੱਲ ਇਹ ਹੈਗੀ ਆ ਵੀ ਬਹੁਤ ਸਾਰੇ ਲੋਕ ਮੇਰੇ ਵਰਗੇ ਜਿਹੜੇ ਆ
ਉਹਨਾਂ ਨੇ ਉਹਨਾਂ ਕੋਲ ਇਹ ਬੀ ਲੈ ਕੇ ਲਾਇਆ ਹੋਣਾ, ਇਹ ਫੁੱਟਾਂ ਲਾਈਆਂ ਹੀ ਹੋਣੀਆਂ ਨਾ। ਮਾੜੇ ਬੰਦੇ ਮੇਰੇ ਰੰਗੇ ਵਿੱਚ ਹੀ ਹੁੰਦੇ ਆ, ਮੈਂ ਕਿਹੜਾ ਲੈਣ ਲਾਟ ਆ ਵੀ ਮੈਂ ਇੰਨੇ ਘਾਟੇ ਜਿਹੜਾ ਆ ਬਰਦਾਸ਼ਤ ਕਰ ਸਕਦਾ। ਹੁਣ ਮੇਰਾ ਇਹ ਹੋਊਗਾ ਵੀ ਆਹ ਕਿੱਲੇ ਦਾ ਜਿਹੜਾ ਨੁਕਸਾਨ ਆ ਉਹ ਮੇਰਾ ਕਿੱਲਿਆਂ ਦੇ 2 ਕਿੱਲੇ ਜਿਹੜੇ ਆ ਉਹ ਪੂਰੇ ਕਰਨਗੇ। ਛਮਾਈ ਮੇਰੀ ਮਰ ਗਈ ਨਾ, ਪਰ ਇੱਥੇ ਲੋਕਾਂ ਨੂੰ ਬਾਈ ਅਹਿਸਾਸ ਕੋਈ ਨਹੀਂ ਹੈਗਾ, ਕਤਰੀ ਦਾ ਵੀ ਅਹਿਸਾਸ ਕੋਈ ਨਹੀਂ ਹੈਗਾ। ਖਾਸ ਤੌਰ ਤੇ ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਵੀ ਜਿਹੜਾ ਨਾ ਇਸ ਗੱਲ ਦੀ ਹੈ ਹੀ ਨਹੀਂ, ਸ਼ਰਮ ਹਯਾਈ ਕੋਈ ਨਹੀਂ ਹੈਗੀ ਯਾਰ। ਵੀ ਯਾਰ ਤੁਸੀਂ ਜਿਹੜਾ ਯਾਰ ਦੇਸੀ ਬੀ ਕਿਸੇ ਕੋਲੋਂ ਚੰਗੇ ਕਿਸੇ ਘਰ ਤੋਂ ਲੈ ਕੇ ਪੈਕ ਕਰੋ, ਇਹ ਕਿਹੜਾ ਹਾਈਬ੍ਰਿਡ ਆ ਵੀ ਬਾਹਰੋਂ ਆਉਂਦਾ ਹੈਗਾ। ਇਹ ਚਿਬੜਾਂ ਦੀ ਕੋਈ ਨਸਲ ਦਾ ਬੀ ਮੈਨੂੰ ਚੱਕ ਕੇ ਦੇਦਾ। ਚਲੋ ਮਰਲੇ ਮੈਂ ਤੁਹਾਨੂੰ ਦਿਖਾਤੀ ਆ ਕਿ ਵੇਲਾ ਹੋ ਰਿਹਾ, ਤੇ ਫਿਰ ਅਸਲਮ ਖਾਨ ਵਕਾਰ ਸਾਹਿਬ ਨਾਲ ਵੀ ਆਪਾਂ ਜਾ ਕੇ ਗੱਲ ਕਰਨੀ ਆ, ਫਿਰ ਆਪਾਂ ਉੱਥੇ ਜਾ ਕੇ ਗੱਲ ਕਰਦੇ ਹਾਂ ਤੁਹਾਡੇ ਨਾਲ। ਹਾਂਜੀ ਮੈਂ ਪਹੁੰਚ ਗਿਆ ਜੀ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਤੇ ਉਹ ਗੱਲ ਇੱਦਾਂ ਆ ਵੀ ਨਾ ਮੈਂ ਦੇਰ ਹੋ ਗਈ, ਮੈਨੂੰ ਦੇਰ ਇੱਦਾਂ ਹੋ ਗਈ ਵੀ ਘਰੇ ਗਿਆ, ਫਿਰ ਨਹਾਤਾ ਧੋਤਾ, ਗਰਮੀ ਬੜੀ ਸੀਗੀ, ਹਬਸ ਜਿਹਾ ਬਣ ਜਾਂਦਾ। ਉਹ ਬਾਈ ਹਨੇਰਾ ਇੱਥੇ ਬੜਾ ਆ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਵੀ ਆ ਦੇਖੋ ਵੀ ਰਾਣਾ ਸਾਹਿਬ ਦਾ ਜਿਹੜਾ ਹੁਜਰਾ ਨਾ ਜੀ, ਲੈ ਰਾਣਾ ਸਾਹਿਬ ਆਪਣੇ अस्सलाम वालेकुम जी। राणा साहब की हाल चाल है? राणा हाल देख ला क्या हाल बेहाल होया हालो बेहाल होया। मैं क्या बचे हैं? हाँ शुक्र अलहमदुलिल्लाह बच गए। जेड़ा वा ना बस 2 कमीज ते 1 मंजा जेड़ा है ना वो अंदर ही सी। वो मेज ना बड़ी वो बस गई सी, बड़ा पुराना मेज सी मेरा 12-15 साल लाहौरों में लियांदा सी वो मेज। ते ਉਹਦਾ ਵੈਸੇ ਅਫਸੋਸ ਬੜਾ ਜਿਹੜਾ ਅਫਸੋਸ ਹੋਇਆ ਹੈ। ਹਾਂ ਬੈਠ ਜਾ ਰਾਣਾ ਸਾਹਿਬ। ਆ ਕੁੱਤੀ ਆ, ਇਹ ਕੁੱਤੀ ਜਨਾਬ ਆਪਣੇ ਦੋਸਤ ਹੈ ਵਕਾਰ ਹੰਜਰਾ ਸਾਹਿਬ ਸਰਗੋਦੇ ਵਾਲੀ ਬਲਵਾਲ ਵਾਲੀ ਸਾਈਡ ਤੋਂ। ਇਹ ਤੋਹਫਾ ਆਇਆ ਜੀ? ਹਾਂਜੀ ਉਹਨਾਂ ਨੇ ਅਸਲ ਵਿੱਚ ਪਹਿਲੇ ਦਿੱਤਾ ਸੀ ਜੋੜਾ ਮੈਨੂੰ ਨਾ ਜਰਮਨ ਸ਼ੈਫਰਡ ਦਾ। ਤੇ ਜਿਹੜੀ ਕੁੱਤੀ ਸੀ ਨਾ ਉਹ ਅੱਲਾ ਨੂੰ ਪਿਆਰੀ ਹੋ ਗਈ। ਤੇ ਕੁੱਤਾ ਜਿਹੜਾ ਨਾ ਛੋਟਾ ਹਲੇ ਉਹਨੂੰ ਨਹੀਂ ਅਸੀਂ ਲਿਆਂਦੇ ਆ, ਉਹਨੂੰ ਲਿਆਵਾਂਗੇ ਕੁਝ ਦਿਨਾਂ ਤੱਕ। ਉਹ ਜੈਕ ਆ ਉਹਦਾ ਨਾਮ। ਤੇ ਉਹ ਗੱਲ ਹੋਈ ਇਸ ਤਰ੍ਹਾਂ ਹੀ ਪਿਛਲੇ ਦਿਨਾਂ ਵਕਾਰ ਸਾਹਿਬ ਨਾਲ। ਤੁਹਾਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਮੈਨੂੰ ਦੇ ਦਿਓ, ਤੇ ਤੁਸੀਂ ਉਹ ਮਰ ਵੀ ਤਾਂ ਗਏ ਨਾ ਵਿਚਾਰੇ। ਉਹ ਦੇਖੋ ਜੀ ਮੇਰੀ ਗੱਲ ਸੁਣੋ, ਜਿਹੜਾ ਨਾ ਤੋਹਫੇ ਜਿਹੜੇ ਹੁੰਦੇ ਆ ਨਾ ਉਹ ਇੱਕ ਕਿਸਮ ਦੇ ਮਲਕੀਅਤ ਤਾਂ ਹੁੰਦੀ ਹੈ ਬੰਦੇ ਦੀ ਆਪਣੀ, ਲੇਕਿਨ ਅਮਾਨਤ ਜੇ ਵਾਲੇ ਹਿਸਾਬ ਵਿੱਚ ਹੁੰਦਾ। ਹਾਂ ਨਹੀਂ ਉਹ ਤਾਂ ਮੈਂ ਮਜ਼ਾਕ ਕਰ ਰਿਹਾ, ਤੁਹਾਡੇ ਕੋਲ ਹੋਇਆ ਜਾਂ ਮੇਰੇ ਕੋਲ ਹੋਇਆ। ਤੇ ਆ ਉਹਨਾਂ ਨੂੰ ਮੈਂ ਗੱਲ ਕੀਤੀ ਵੀ ਮੈਂ ਕਿਹਾ ਜੀ ਕੁੱਤੀ ਸਾਡੀ ਜਿਹੜੀ ਹੈ ਨਾ ਮਰ ਗਈ। ਉਹਨਾਂ ਨੇ ਫਿਰ ਪਤਾ ਕੀਤਾ ਕੁੱਤੀ ਉਸ ਖਾਣ ਦੀ ਤਾਂ ਨਹੀਂ ਮਿਲੀ ਜਰਮਨ ਸ਼ੈਫਰਡ, ਲੇਕਿਨ ਇਹ ਬੈਲਜੀਅਮ ਸ਼ੈਫਰਡ ਆ, ਮੈਲੇਨੋਵਾ ਵੀ ਕੁਝ ਕਹਿੰਦੇ ਆ ਇਸ ਨੂੰ। ਤੇ ਇਹ ਬਹੁਤ ਐਕਟਿਵ ਕੁੱਤੀ ਹੈ ਆ, ਤੇ ਇਹ ਮੈਚੁਰ ਆ ਜਿਹੜਾ ਵਾ ਨਾ ਇਹ ਯਾਨੀ ਕਿ ਜਲਦੀ ਬੱਚਿਆਂ ਵਾਲੀ ਪੋਜੀਸ਼ਨ ਤੇ ਆ ਜਾਏਗੀ। ਤੇ ਇਹਨੇ ਫਿਕਰ ਨਿਬੇੜ ਦਿੱਤਾ ਬੜਾ, ਤੇ ਸਿਰਫ ਸਾਡੀ ਕੰਧਾਂ ਵਾਲਾ ਰੌਲਾ ਹੋ ਗਿਆ। ਤੇ ਰਾਣਾ ਸਾਹਿਬ ਆ ਬਚ ਗਿਆ ਜਿਹਦੇ ਵਿੱਚ ਤੁਸੀਂ ਪਏ ਸੀਗੇ? ਹੈ ਇਹ ਬਚ ਗਿਆ ਬਸ ਫੰਕਸ਼ਨ ਇਹ ਸੀ। ਇਹਦੇ ਚ ਪਿਆਰਿਆ ਰਾਤ ਸਾਰੀ ਹੈ ਮੈਂ ਸਾਰੀ ਰਾਤ ਇਹਦੇ ਚ ਪਿਆਰਿਆ ਉਹਦੇ ਵਿੱਚ। ਹੋਰ ਆ ਕੇ ਤੇਰਾ ਬਾਈ ਨੂੰ ਉਠਾਇਆ, ਉੱਥੇ ਖੜੇ ਸੀ ਅਸੀਂ। ਮੈਂ ਬਾਈ ਨੂੰ ਕਿਹਾ ਜਾਊਗਾ। ਅੱਛਾ ਤੂੰ ਅੰਦਰ ਸੀਗਾ, ਬਸ ਕੁਦਰਤੀ ਬਾਹਰ ਨਿਕੜਿਆ ਫਿਰ? ਹੈ ਓਏ ਹੋਏ 15-20 ਮਿੰਟਾਂ ਬਾਅਦ ਜਨਾਬ ਉਹ ਬਲਕਿ ਇਹ ਸੀ ਕਿ ਅਸੀਂ ਬੜਾ ਦੇਖਿਆ ਜਿਹੜਾ ਨਾ ਉਹ ਇਸ ਤਰ੍ਹਾਂ ਕਰੇਪੜ ਜਿਹੜੇ ਨਾ ਲਹਿਰੇ ਸੀ ਆਹਿਸਤਾ। ਤੇ ਉਹਦਾ ਇਹ ਸੀ ਵੀ ਗਿਰ ਜਾਏਗਾ, ਮੇਰਾ ਖਿਆਲ ਸੀ ਵੀ ਕੋਈ ਘੰਟਾ ਕੁ ਲਵੇਗਾ ਗਿਰਦਾ ਹੋਇਆ, ਲੇਕਿਨ ਉਹ ਤਾਂ ਫਿਰ ਆਨਨ ਫਾਨਨ ਨਹੀਂ ਨਾ, ਯਾਨੀ ਕਿ ਉਹ ਜਦੋਂ ਮੋਟਰਸਾਈਕਲ ਹੀ ਚੱਕਿਆ। ਹਾਂ ਮੋਟਰਸਾਈਕਲ ਕੀਤਾ ਪਰ ਵੀ ਲੱਗਿਆ ਗਿਆ, ਉਹ ਮੇਜ਼ ਕਰਨ ਦਾ ਨਹੀਂ ਟਾਈਮ ਲੱਗਿਆ। ਉਹ ਬੰਦੇ ਆ ਕੇ 2 ਕੋਲ ਲੱਗੇ ਕਹਿੰਦੇ ਮੋਟਰਸਾਈਕਲ ਸਾਨੂੰ ਤਾਂ ਅਸੀਂ ਦੇਖ ਰਹੇ ਸੀ ਉੱਥੋਂ ਜਿਸ ਤਰ੍ਹਾਂ ਆਹਿਸਤਾ ਨਾ ਉਹ ਜਿਸ ਤਰ੍ਹਾਂ ਫਿਲਮਾਂ 'ਚ ਹੁੰਦਾ ਵਾ ਲੈਂਡ ਸਲਾਈਡਿੰਗ ਜੇ ਵਾਲਾ ਵੀਡੀਓ ਬਣਾਣੀ ਸੀ ਰਾਣਾ। ਵੀਡੀਓ ਬਸ ਮੈਂ ਕਹਿ ਰਿਹਾ ਕਿ ਉਹ ਬੰਦੇ ਆ ਗਏ, ਉਹ ਕਹਿੰਦੇ ਜੀ ਉਹਨਾਂ ਨੇ ਗੱਲਾਂ ਲੱਗ ਗਏ। ਉਹਨੇ ਕਿਹਾ ਜੀ ਮੋਟਰਸਾਈਕਲ ਤਾਂ ਖਿੱਚੋ, ਕਰਕੇ ਉਹ ਬੰਦੇ ਨੇ ਮੋਟਰਸਾਈਕਲ ਸਾਈਡ ਤੇ ਕੀਤਾ। ਇੰਨੀ ਦੇਰ ਨੂੰ ਪੰਜੇ ਗਾਡਰ ਜਿਹੜੇ ਧੜਾਮ ਕਰਕੇ ਜਿਹੜਾ ਵਾ ਨਾ ਨੀਚੇ ਆ ਗਏ। ਹਾਂ ਰਾਣਾ ਸਾਹਿਬ ਇੱਧਰਲਾ ਬਚ ਗਿਆ ਜਿਹਦੇ ਤੁਸੀਂ ਸੀਗੇ? ਹੈ ਇਹਦੇ ਚ ਬਸ ਇਹ ਵੀ ਹੁਣ ਨਾ ਇਹਨੂੰ ਵੀ ਹੁਣ ਡਿਮੋਲਿਸ਼ ਕਰ ਦੇਣਾ ਵਾ। ਹੁਣ ਅਸਲ 'ਚ ਇਹ ਪਹਿਲੇ ਯਾਰ ਮੈਂ ਤਾਂ ਰੱਖੇ ਸੀ ਇੱਥੇ ਤੱਕ ਜਿੱਥੇ ਕੱਚੀ ਦੀਵਾਰਾਂ ਵਾ ਇੱਥੇ ਤੱਕ, ਤੇ ਉਹ ਬਾਕੀ ਪਰ ਫਿਰ ਦੋਸਤਾਂ ਨੇ ਸਾਰਿਆਂ ਨੇ ਨਾ ਕਹਿੰਦੇ ਜੀ ਇਹ ਨੀਵੇਂ ਬਹੁਤ ਆ, ਖਾਸ ਤੌਰ ਤੇ ਇਰਫਾਨ ਉਹ ਲੰਬਾ ਜ਼ਿਆਦਾ ਵਾ ਉਹਦਾ ਬੜਾ ਸੀ। ਤੇ ਇਹ ਫਿਰ ਵਹੀਦ ਨੇ ਨਾ
ਉਦੋਂ ਇਹ ਲਿਆ ਕਿਤਨਾ ਕੁਝ ਜ਼ਿਆਦਾ ਹੀ ਉੱਚੇ ਕਰ ਦਿੱਤੇ। ਉਹ ਵਜ਼ਨ ਉਹਨਾਂ ਦੇ, ਇੱਕ ਫਿਰ ਬਾਰਿਸ਼ ਬਹੁਤ ਮਸਲਸਲ ਬਾਰਿਸ਼ ਨਾ, ਰਾਣਾ ਸਾਹਿਬ ਮੀਂਹ ਬੜਾ ਪਿਆ ਹੈਗਾ, ਇੱਕ- ਬਹੁਤ ਮੀਂਹ ਪਿਆ। ਇੱਕ ਦਿਨ ਤਾਂ ਬਾਰਿਸ਼ ਐਸੀ ਹੋਈ ਨਾ, ਉਹਨੇ ਮਿੱਟੀ ਖੋੜ ਦਿੱਤੀ ਛੱਤਾਂ ਤੋਂ। ਅਗਲੇ ਦਿਨ ਉਹ ਸਾਰੀ ਬਾਰਿਸ਼ ਜਿਹੜੀ ਹੈ ਨਾ ਵਿੱਚ ਪਈ, ਇਹਦੇ ਦੀਵਾਰਾਂ ਦੇ ਵਿੱਚ ਪੈਣੀ ਸ਼ੁਰੂ। ਉਹ ਦੀਵਾਰਾਂ ਦੇ ਉਹਦੇ ਦੇਖ ਰਹੇ ਉਹ ਪਰਲੇ ਪਾਸੇ ਪਿੱਛੇ ਅਗਰ ਤੁਸੀਂ ਦੇਖਣਾ ਤੇ ਫੁੱਟ ਦੀਵਾਰ ਜਿਹੜੀ ਹੈ ਨਾ ਕੱਚੀ, ਹਾਂਜੀ ਉੱਤੋਂ ਗਿੱਲੀ ਆ, ਮੈਂ ਦੇਖਿਆ ਜੀ। ਉਸ ਤੋਂ ਰਾਣਾ ਸਾਹਿਬ ਲੈਂਟਰ ਟਪਕਣ ਲੱਗ ਗਏ, ਬੜਾ ਮੀਂਹ ਅਸਲ ਜਿਹੜੀ ਹੁੰਦੀ ਹੈ ਨਾ ਰਿਸਵੀਂ ਬਾਰਿਸ਼, ਇਹ ਥੋੜੀ ਪਈ ਜਾਣੀ ਲਗਾਤਾਰ ਪਈ, ਉਹ ਪਾਣੀ ਅਗਾ ਨਹੀਂ ਟੁਰਦਾ, ਉਹ ਪਾਣੀ ਨੀਚੇ ਨੂੰ ਜਾਂਦਾ, ਜਿਹਦੀ ਵਜ੍ਹਾ ਤੋਂ ਸਾਰਾ ਕੁਝ। ਬੰਦੇ ਬੜੇ ਦੌੜ ਕੇ ਆਏ, ਉਹਨਾਂ ਨੇ ਕਿਹਾ ਵੀ ਪਤਾ ਨਹੀਂ ਵੀ ਅੰਦਰ, ਕਿਉਂਕਿ ਅਕਸਰ ਮੈਂ ਜ਼ਿਆਦਾਤਰ ਤਾਂ ਮੈਂ ਇਸ ਅੰਦਰ ਹੀ ਪੈਂਦਾ ਹੁੰਦਾ ਸੀ। ਤੇ ਰੱਬ ਨੇ ਬਚਾ ਲਿਆ ਨਾ ਯਾਰ, ਕੋਈ ਚਲੋ ਅੱਲਾ ਪਾਕ ਜੀ ਮਾਲਕ ਨੇ ਰੱਖਿਆ ਜੀ, ਵੀ ਇੱਧਰ ਪਏ ਸੀਗੇ ਤੇ ਇੱਧਰ। ਤੇ ਰਾਣਾ ਸਾਹਿਬ ਉਹ ਉਧਰਲੀ ਦੀਵਾਰ ਵੀ ਗਿਰ ਗਈ ਹੈ, ਉਹ ਦੀਵਾਰ ਵੀ, ਉਹ ਪਰਲੇ ਪਾਸੇ ਪਾਣੀ ਦੀ ਖਾਰ ਪੈ ਕੇ ਨਾ, ਤੇ ਉਹ ਦੀਵਾਰ ਵੀ ਗਿਰ ਗਿਆ ਸੀ। ਤੇ ਉਸ ਦੀਵਾਰ ਦਾ ਹੀ ਪਹਿਲੇ ਸੋਚ ਰਹੇ ਸੀ ਇੱਕ ਦਿਨ। ਆ ਦੇਖੋ ਜੀ, ਆ ਦੀਵਾਰ ਜਿਹੜੀ ਆ ਨਾ, ਉਹ ਪਰਾਂ ਘਰ ਨਜ਼ਰ ਆ ਰਹੇ ਆ, ਇਹ ਆ ਇੱਥੋਂ ਆ ਦੇਖੋ ਤੁਸੀਂ ਵੀ ਆਹ ਕੰਧ ਜਿਹੜੀ ਇੱਥੋਂ ਡਿੱਗੀ ਆ, ਇਹ ਇੱਥੇ ਤਾਈਂ ਇਹ ਵੀ ਵਹੀ ਡਿੱਗੀ ਆ। ਇਹਦੇ ਤੇ ਸਲਾਮਾਂ ਤਾਂ ਸਾਰੀਆਂ ਟੁੱਟ ਗਈਆਂ ਵਾ। ਤੇ ਹੁਣ ਇਹਦਾ ਹੁਣ ਨਾ ਇਹਨੂੰ ਜ਼ਿਆਦਾ ਉੱਚਾ ਨਹੀਂ ਕਰਨਾ ਹੈ, ਨਾਲੇ ਹੁਣ ਇੱਥੇ ਇਸ ਤਰ੍ਹਾਂ ਬਣਾਵਾਂਗੇ, ਬਰਾਮਦਾ ਪਰਲੇ ਪਾਸੇ ਡੰਗਰਾਂ ਦਾ ਕਰਾਂਗੇ, ਇੱਥੇ ਜਿਹੜਾ ਨਾ ਕੋਈ ਦੇਸੀ ਜਾਂ ਕਿਚਨ ਬਣਾਉਂਦੇ ਆ, ਕੋਈ ਖਾਣੇ ਪਕਾਣੇ ਆ। ਤੁਸੀਂ ਆਪ ਤਾਂ ਸੁੱਟਣਾ ਨਹੀਂ ਸੀ, ਮਾਲਕ ਨੇ ਹੀ ਚਲੋ। ਹਾਂ ਬਹਰਹਾਲ ਜੀ, ਇਹ ਬੜਾ ਨੁਕਸਾਨ ਹੋਇਆ, ਇਹ ਬੜੇ ਦਿਨਾਂ ਤੋਂ ਨੇ ਸਿਰਫ ਇਸ ਕਰਕੇ ਢਾਣ ਦੇ ਦੇਖੋ ਹੀ ਨਾ, ਐਸੀ ਵੀ ਚਲੋ ਬਣਿਆ ਬਣਾਇਆ ਹੈ ਆ। ਰਾਣਾ ਸਾਹਿਬ ਮੈਕ ਲਾਣੇ ਯਾਦ ਨਹੀਂ ਰਹੇ ਆਪਾਂ। ਆਹੋ ਆਵਾਜ਼ ਚੈੱਕ ਕਰ ਲਵਾਂ ਮੈਂ ਇੱਕ ਵਾਰੀ? ਚੱਕ ਲਓ, ਆਵਾਜ਼ ਠੀਕ ਆ ਰਾਣਾ। ਅੱਛਾ, ਮੈਕਾਂ ਤੋਂ ਬਗੈਰ ਵੀ ਕੰਮ ਜਿਹੜਾ ਨਾ ਪੂਰਾ ਚੱਲ। ਉਹ ਬੁਲੰਦ ਜਿਹੜਾ ਨਾ, ਅੱਛਾ ਤੂੰ ਉਸ ਦਿਨ ਮੇਰੇ ਉਹ 2 ਬੱਕਰੇ ਛੋਟੇ ਜਿਹੇ ਨਾ, ਤੂੰ ਕਹਿੰਦਾ ਸੀ ਇਹ 15,000 ਦੇ ਨਹੀਂ ਵਿਕਣੇ, ਉਹ 40,000 ਦੇ ਜਿਹੜੇ ਆ ਨਾ ਉਹ ਵਿਕ ਗਏ। ਬਲਕਿ ਪਤਾ ਨਹੀਂ ਤੂੰ ਕੰਜਮ ਕਹਿ ਰਿਹਾ ਸੀ ਵੀ ਕਿਹਨੂੰ ਠੱਗ ਲਿਆ ਜਿਹੜਾ ਵਾ। ਮੈਂ ਕਿਹਾ ਠੱਗ ਲਿਆ ਕਿਆ? ਉਹ ਬਸ ਤੁਹਾਡੇ ਕੋਈ ਆ ਗਿਆ ਹੱਥੀ ਰਾਣਾ ਗੱਲ ਨਹੀਂ, ਉਹ ਦੀਵਾਰ ਨਾ ਗਿਰਦੀ ਤਾਂ ਮੈਂ ਤਾਂ 50,000 ਚ ਜਿਹੜਾ ਨਾ। ਨਹੀਂ ਦੀਵਾਰ ਇਹ ਤਾਂ ਗੱਲ ਨਾ ਹੈ, ਤਾਂ ਹੁਣ ਇਹ ਆਈਟਾਂ ਉਟਾਂ ਚਲੋ ਇਹਨਾਂ ਦਾ ਨਿਜ਼ਾਮ ਚੱਲ ਜੂਗਾ, ਉਧਰ ਬਣ ਜੂਗਾ, ਉਧਰ ਦੀਵਾਰ ਬਣ ਗਈ। ਹੁਣ ਇਹ ਬਹਾਨੇ ਨਾਲ ਮਕਾਨ 2 ਕਮਰੇ ਜਿਹੜੇ ਸੁਥਰੇ ਜਿਹੇ ਬਣਾ ਲੈਣੇ। ਹੁਣ ਇੱਕ ਕਮਰਾ ਬਣਾਵਾਂਗੇ ਤੇ ਬਰਾਮਦਾ ਬਣਾਵਾਂਗੇ। ਹੁਣ ਹਾਲੇ ਫਿਲਹਾਲ ਨਾ, ਬਾਅਦ ਚ ਫਿਰ ਸਰਦੀਆਂ ਚ ਨਾ ਇੱਕ ਕੱਚਾ ਉਹ ਤਾਂ ਬਣਾਣਾ ਵਾ ਕੋਠਾ 15 ਬਾਈ 20 ਦਾ ਨਾ, ਉਹ ਇਹਨਾਂ ਦਿਨਾਂ ਚ ਬੰਦੇ ਅਵੇਲੇਬਲ ਨਹੀਂ ਹੁੰਦੇ ਯਾਰ, ਨਾਲੇ ਬਾਰਿਸ਼ਾਂ ਚ ਨਹੀਂ, ਉਹ ਜਰਾ ਫਿਰ ਸਰਦੀਆਂ ਚ ਨਾ ਨਵੰਬਰ ਜੇ ਚ ਬਣਾਵਾਂਗੇ। ਉਹ ਮੇਰਾ ਤਾਂ ਅਸਲ ਚ ਹੈ ਡ੍ਰੀਮ ਵਾਲਾ ਨਾ ਜਿਹੜਾ ਵਾ ਕੋਠਾ, ਉਹਦੇ ਚੋਂ ਪੱਕੀ ਇੱਟ ਨਹੀਂ ਲਾਣੀ ਹੈ। ਹੁਣ ਜੀ ਗੁਜ਼ਾਰਾ ਕਰਦੇ ਆ ਇਹਨਾਂ ਨੂੰ ਪੱਕੀਆਂ ਪੁੱਕੀਆਂ ਨਾਲ। ਅੱਛਾ ਰਾਣਾ ਸਾਹਿਬ ਵੀ ਮੀਂਹ ਪਾਸੇ ਬੜਾ, ਹੁਣ ਪਿੰਡ ਦੇ ਵਿੱਚ ਨਾ ਜੀ ਆਪਣੇ ਮੈਂ ਦੇਖਿਆ ਹੈਗਾ ਵੀ ਬੜੀਆਂ ਕੰਧਾਂ ਗਿਰੀਆਂ, ਮੇਰੇ ਨਾਲ ਹੀ ਗੁਆਂਢ ਚ ਇੱਧਰ ਮੀਆਂ ਖਾਲਦ ਸਾਹਿਬ ਆ, ਉਹਨਾਂ ਦੀ ਕੰਧ ਵੀ ਗਿਰ ਗਈ ਬਹੁਤ ਸਾਰੇ। ਉਹ ਇੱਥੇ ਇੱਕ ਪਿੰਡ ਚ ਬੰਦਾ ਜ਼ਖਮੀ ਵੀ ਹੋਇਆ। ਮੈਂ ਕਹਿ ਰਿਹਾ ਵੀ ਉਹ ਭੋਲੀ ਹੈ ਜਿਹੜਾ, ਅੱਲਾਹ ਪਾਕ ਨੇ ਉਹਨੂੰ ਬਚਾਇਆ ਜੀ। ਉਹ ਮੰਜੇ ਤੇ ਪਿਆ ਨਹੀਂ ਸੀਗਾ, ਉਹ ਕਮਰੇ ਦੇ ਵਿੱਚ ਜਾਂ ਕਿਧਰੇ ਵੜਿਆ ਨਾ ਜੀ, ਖੜਾ ਹੀ ਸੀਗਾ ਤੇ ਉਹ ਡਿੱਗ ਗਿਆ ਕਮਰਾ। ਉਹ ਬੜਾ ਜੀ, ਉਹ ਚਲੋ ਅੱਲਾਹ ਪਾਕ ਨੇ ਉਹਨੂੰ ਰੱਖਿਆ, ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੈਗਾ। ਸਾਡਾ ਮੰਜਾ ਤਾਂ ਇਹਨੂੰ ਫਲੈਟ ਹੋ ਗਿਆ ਜਿਹੜਾ ਉਹਦੇ ਤੇ ਮੰਜਾ। ਮੈਂ ਕਹਿ ਰਿਹਾ ਵੀ ਅੱਲਾਹ ਨਾ ਕਰੇ, ਤੋਬਾ ਮੇਰੀ ਤੋਬਾ, ਜੇ ਤੁਸੀਂ ਉੱਥੇ ਪਏ ਹੁੰਦੇ ਤੁਹਾਡਾ ਕਚੂਮਰ ਬਣ ਜਾਣਾ। ਅੱਛਾ ਅੱਲਾਹ ਤਾਲਾ ਦਾ ਨਾ ਆਪਣਾ ਕਰਮ ਆ ਵੀ ਬਹੁਤ ਦਫਾ ਨਾ ਐਸਾ ਹੋਇਆ ਕਿ ਇੱਕ ਹਾਦਸਾ ਤੋਂ ਨਾ ਕੋਈ 5 ਮਿੰਟ ਅੱਗੇ ਜਾਂ 5 ਮਿੰਟ ਪਿੱਛੇ ਹੀ ਹੋ ਜਾਂਦਾ। ਇਹ ਬਸ ਅੱਲਾਹ ਤਾਲਾ ਦਾ ਨਾ ਨਹੀਂ ਜੀ, ਬਾਲ ਬਚ ਗਏ, ਬੜੀ ਉਹ ਗੱਲ ਆ। ਤੇ ਕਈ ਦੋਸਤ ਕਹਿ ਰਹੇ ਸੀਗੇ, WhatsApp ਤੇ ਮੈਸੇਜ ਕੀਤਾ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿ ਕਹਿੰਦੇ ਸੀਗੇ ਵੀ ਵੀਡੀਓ ਨਹੀਂ ਬਣਾਈ ਹੈਗੀ ਪੰਜਾਬੀ ਬੈਸਟ ਫਾਰ ਐਵਰ ਵਾਲੀ। ਉਹ ਮੈਂ ਦੱਸਿਆ ਜੀ ਵੀ ਮੈਂ ਬਿਮਾਰ ਸੀਗਾ, ਮੇਰੀ ਤਬੀਅਤ ਬੜੀ, ਹੁਣ ਵੀ ਮੈਂ ਮੇਰੀ ਹਲੇ ਵੀ ਤਬੀਅਤ ਜਿਹੜੀ ਆ, ਹਲੇ ਵੀ ਮੈਂ ਦਵਾਈ ਹਲੇ ਲੈਣੀ ਹੈਗੀ ਆ, ਹਲੇ ਵੀ ਤਬੀਅਤ ਜਿਹੜੀ ਆ ਸੰਭਲੀ ਨਹੀਂ ਹੈਗੀ ਜਿੱਦਾਂ ਕਿ ਸੰਭਲਣੀ ਚਾਹੀਦੀ ਆ। ਤੇ ਬਾਕੀ ਰਾਣਾ ਸਾਹਿਬ ਫਿਰ ਇਸ ਕਮਰੇ 'ਚ ਵੀ ਨਹੀਂ, ਹੁਣ ਪਿਛਲੇ 2-3 ਦਿਨਾਂ ਤੋਂ ਨਹੀਂ ਪੈ ਰਹੇ ਸੀ ਕਿਉਂਕਿ ਨਾ ਇਹਦੇ 'ਚ ਰਾਣਾ ਜੀ ਪੈਣਾ ਨਹੀਂ, ਇਹਨੂੰ ਆਪਾਂ ਸਾਰੇ ਨੂੰ ਢਾ ਦੇਣਾ। ਨਹੀਂ ਢਾ ਦੇਣਾ ਅਗਲੇ 2 ਇਹਨੂੰ ਸਾਰੇ ਨੂੰ ਢਾ ਕੇ ਨਾ ਜੀ ਦੁਬਾਰਾ ਬਣਾਉਂਦੇ ਆ ਇੱਥੇ ਕੋਈ ਜਿਹੜਾ ਵੀ ਸਿਸਟਮ ਬਣਦਾ। ਅੱਛਾ ਰਾਣਾ ਸਾਹਿਬ ਕਹਿੰਦੇ 15 ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਸੀਗਾ, ਉਹ ਲੰਘ ਗਿਆ ਟਾਈਮ? ਉਹ ਦੇਖੋ ਜੀ ਕੱਲ ਪਰਸੋਂ ਹੈ ਸੀ, ਇਹਦੇ 'ਚ ਆਏ 2 ਦਿਨਾਂ ਦਾ ਹੈ ਸੀ, ਲੇਕਿਨ ਤੁਸੀਂ ਦੇਖਿਆ ਹੀ ਆ ਪੱਤੋ ਕੀ ਜਦੋਂ ਆਪਾਂ ਗਏ ਆ ਅੰਜਮ ਦੇ ਨਾਲ, ਰਸਤੇ 'ਚ ਸਾਰੇ ਖੇਤਾਂ 'ਚ ਪਾਣੀ ਖੜਾ ਸੀ, ਕਿਤੇ 6 ਇੰਚ ਖੜਾ, ਕਿਤੇ ਫੁੱਟ ਖੜਾ, ਕਿਤੇ। ਮੈਨੂੰ ਤਾਂ ਬੁਖਾਰ ਸੀਗਾ ਜੀ, ਤਾਪ ਚੜਿਆ ਹੋਇਆ ਸੀਗਾ, ਮੈਂ ਤਾਂ ਕੋਈ ਨਹੀਂ ਗਿਆ ਜੀ। ਤੂੰ ਨਹੀਂ ਗਿਆ ਉਸ ਦਿਨ, ਲੇਕਿਨ ਵੀ ਇੰਨਾ ਪਾਣੀ ਖੜਾ ਨਾ ਖੇਤਾਂ 'ਚ ਵੀ ਸਾਰੇ ਛੱਪੜ ਹੀ ਬਣੇ ਹੋਏ ਆ।
ਇਦਾਂ ਹੀ ਅੱਜ ਗਿਆ ਉਹ ਯਾਰ ਕੋਈ ਚਾਹ ਦਾ ਘੁੱਟ ਬਣਾ ਤੇ ਕੋਈ ਦਵਾਈ ਲੈਣੀ ਆ ਹੈ ਪ੍ਰੋਗਰਾਮ ਹਾਂ ਬਣ ਗਿਆ ਜੀ ਦੁੱਧ ਰੱਖਿਆ ਹੁੰਦਾ ਮੱਝ ਵਾਲਾ ਜਿਹੜਾ ਵਾ ਨਾ ਹਾਂਜੀ ਹਾਂਜੀ ਗਾਂ ਸੂਗੀ ਤੁਹਾਡੀ ਕੋਈ ਨਹੀਂ ਗਾਂ ਸਾਡੀ ਬਸ ਅੱਲਾ ਕਰੇ 1-2 ਦਿਨਾਂ ਚ ਨਾ ਸੋ ਜਾਏਗੀ ਰਾਣਾ ਸਾਹਿਬ ਦੀ ਜੀ ਗੈਂ ਜਿਹੜੀ ਆ ਉਹ ਵੀ ਸੂਣ ਵਾਲੀ ਆ ਮਾਸ਼ਾਅੱਲਾ ਜਲਦੀ ਦੁੱਧ ਫਿਰ ਜਿਹੜੀ ਆ ਲਹਿਰਾਂ ਬਹਿਰਾਂ ਹੋ ਜਾਣੀਆਂ ਤੇ ਬਾਕੀ ਉਹ ਪਰਲੀ ਦੀਵਾਰ ਰਾਣਾ ਸਾਹਿਬ ਹੁਣ ਫਿਰ ਉਹ ਜਗ੍ਹਾ ਗਿੱਲੀ ਆ ਹਲੇ ਨੀ ਪੱਟਣੀ ਆ ਨਾ ਮੇਰਾ ਉਹ ਕੱਲ੍ਹ ਜਾਂ ਪਰਸੋਂ ਨੂੰ ਸ਼ੁਰੂ ਕਰਦੇ ਆ ਨੀਚੋਂ ਜਿਹੜਾ ਵਾ ਨਾ ਉਹਨੂੰ ਫਿਰ ਕੁੱਟਣਾ ਕੱਟਣਾ ਵੀ ਆ ਨੀਚੇ ਰੋੜੀ ਪਾ ਕੇ ਅੰਜਮ ਸਰੋਇਆ ਸਾਹਿਬ ਜੀ ਗਏ ਆ ਲਾਹੌਰ ਬਲਾਲ ਮਾਰਦ ਸਾਹਿਬ ਨੇ ਜੀ ਆਪਣਾ ਪਰਫਿਊਮ ਜਿਹੜਾ ਆ BM7 ਲਾਂਚ ਕੀਤਾ ਜੀ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਹੈ ਜੀ ਉਹਨਾਂ ਦੇ ਨਵਾਂ ਜਿਹੜਾ ਕਾਰੋਬਾਰ ਆ ਉਹਨਾਂ ਦੇ ਬਿਜ਼ਨਸ ਦੀ ਜੀ ਮੁਬਾਰਕਾਂ ਸਾਡੇ ਕੋਲੋਂ ਕੋਈ ਨਹੀਂ ਜਾਇਆ ਗਿਆ ਜੀ ਰਾਣਾ ਸਾਹਿਬ ਵੀ ਆਪਣੇ ਤੁਹਾਨੂੰ ਪਤਾ ਹੀ ਆ ਵੀ ਇਹਦੇ ਵਿੱਚ ਸੀ ਤੇ ਮੇਰੀ ਵੀ ਜਿਹੜੀ ਆ ਤਬੀਅਤ ਉਹ ਠੀਕ ਕੋਈ ਨਹੀਂ ਸੀਗੀ ਅੰਜਮ ਸਾਹਿਬ ਗਏ ਆ ਜੀ ਅੱਲਾਹ ਤਾਲਾ ਖੈਰੀ ਲਿਆਵੇ ਖੈਰੀ ਲਿਜਾਵੇ ਤੇ ਖੈਰੀ ਲਿਆਵੇ ਜੀ ਤੇ ਬਾਕੀ ਰਾਣਾ ਸਾਹਿਬ ਅੱਛਾ ਇੱਕ ਚੀਜ਼ ਆ ਸਾਡੇ ਨਾ ਪਹਿਲੇ ਜਦੋਂ ਚੂਜ਼ੇ ਛੱਡਦੇ ਸੀ ਨਾ ਬਿੱਲੀ ਇੱਕ ਫੜ ਲੈਂਦੀ ਸੀ ਹੈ ਆ ਹੁਣ ਨਾ ਆ ਕੁੱਤੀ ਆਈ ਆ ਜਦੋਂ ਦੀ ਬਿੱਲੀਆਂ ਤਾਂ ਜਿਹੜੀਆਂ ਨਾ ਹੁਣ ਰਸਤਾ ਜਿਹੜਾ ਕੁੱਤੀ ਤਾਂ ਦਿਖਾਈਏ ਰਾਣਾ ਸਾਹਿਬ ਹਾਂ ਕੁੱਤੀ ਬਹੁਤ ਸ਼ਾਨਦਾਰ ਕੁੱਤੀ ਬੜੀ ਸ਼ਾਨਦਾਰ ਜੀ ਤੋਹਫਾ ਰਾਣਾ ਸਾਹਿਬ ਕੋਲ ਆਇਆ ਜੀ ਤੇ ਮਾਲਕ ਇਹਦੀ ਜ਼ਿੰਦਗੀ ਕਰੇ ਜੀ ਬਹੁਤ ਚੰਗੀ ਨਸਲ ਬੜੀ ਆ ਬੈਲਜੀਅਮ ਸ਼ੈਫਰਡ ਹਾਂਜੀ ਬੈਲਜੀਅਮ ਸ਼ੈਫਰਡ ਹੀ ਹੈ ਨਾ ਰਾਣਾ ਸਾਹਿਬ ਬੈਲਜੀਅਨ ਹੈ ਬੈਲਜੀਅਨ ਬੈਲਜੀਅਨ ਹਾਂ ਬੈਲਜੀਅਨ ਵੈਸੇ ਇਹਨੂੰ ਨਾ ਅੰਗਰੇਜ਼ੀ ਚ ਕੁਝ ਮੈਲਾਨੋਵਾ ਕੁਝ ਇਸ ਤਰ੍ਹਾਂ ਕਰਕੇ ਵੀ ਕਹਿੰਦੇ ਆ ਇਹ ਸਭ ਤੋਂ ਐਕਟਿਵ ਕੁੱਤੇ ਹੁੰਦੇ ਆ ਇਹ ਬਹੁਤ ਉੱਚਾ ਜੰਪਦੇ ਉੱਥੋਂ ਕਿਹੜਾ ਰਾਣਾ ਤੇਰੀ ਆਵਾਜ਼ ਆ ਰਹੀ ਆ ਇੱਧਰ ਨੂੰ ਆ ਜਾ ਮੇਰੇ ਕੋਲ ਅੱਛਾ ਨਾ ਇਹ ਬੈਲਜੀਅਨ ਸ਼ੈਫਰਡ ਆ ਤੇ ਇਹਨੂੰ ਕਹਿੰਦੇ ਆ ਬੈਲਜੀਅਨ ਮੈਲਾਨੋਵਾ ਕੁਝ ਇਸ ਤਰ੍ਹਾਂ ਦਾ ਅੰਗਰੇਜ਼ੀ ਦਾ ਨਾ ਇਹ ਸਭ ਤੋਂ ਐਕਟਿਵ ਕੁੱਤੇ ਜਿਹੜੇ ਆ ਨਾ ਇਹ 10-10 ਫੁੱਟ ਦੀ ਦੀਵਾਰ ਜਿਹੜੀ ਆ ਨਾ ਉਹਦੇ ਤੇ ਵੀ ਇੰਜ ਪੈਰ ਦਾ ਰੱਖ ਕੇ ਨਾ ਜਿਹੜਾ ਵਾ ਨਾ ਚੜ ਜਾਂਦੇ ਆ ਔਰ ਬਹੁਤ ਵਾਕ ਸ਼ਾਕਲੀ ਔਰ ਫਿਰ ਇਹ ਆ ਕਿ ਇਹਨੂੰ ਕੋਈ ਚੀਜ਼ ਮਾੜੀ ਜੀ ਵੀ ਚੀਜ਼ ਜਿਹੜੀ ਇਹਨਾਂ ਨੂੰ ਤੂੰ ਜਿਸ ਦਿਨ ਪਹਿਲੇ ਦਿਨ ਆਇਆ ਮੈਂ ਤੈਨੂੰ ਨਹੀਂ ਦੇਖਿਆ ਸੀ ਲੇਕਿਨ ਇਹਨੇ ਬਾਹਰੋਂ ਹੀ ਸਮੈਲ ਸੁੰਗੀ ਹੈ ਉਸ ਦਿਨ ਜਿਹੜਾ ਨਾ ਔਰ ਫਿਰ ਇੱਕ ਹੋਰ ਆ ਚੀਜ਼ ਇਹ ਦੇਖ ਲੈ ਹੁਣ ਉਹਨੂੰ ਪਤਾ ਨਾ ਤੂੰ ਆਨਾ ਹੈ ਉਹ ਬਿਲਕੁਲ ਨਹੀਂ ਉਸਨੇ ਅੱਛਾ ਰਾਣਾ ਸਾਹਿਬ ਉੱਠ ਤਾਂ ਪਈ ਆ ਹਾਂ ਹੁਣ ਇਧਰੋਂ ਦਿਖਾਈਏ ਜਿਹੜੀ ਤੁਹਾਡੀ ਇਧਰਲੀ ਕੰਧ ਡਿੱਗੀ ਆ ਉਹ ਵੀ ਦਿਖਾ ਦਈਏ ਲਓ ਜੀ ਆਹ ਦੀਵਾਰ ਇੱਥੋਂ ਡਿੱਗੀ ਆ ਇਹ ਵੀ ਪਰਲੇ ਪਾਸੇ ਇਹ ਵੀ ਸ਼ੁਕਰ ਆ ਕਿ ਇੱਧਰ ਵੀ ਕੋਈ ਬੰਦਾ ਨਹੀਂ ਸੀ ਇਸ ਤਰ੍ਹਾਂ ਹੀ ਜਿਹੜਾ ਚਲੋ ਇੱਧਰ ਤਾਂ ਵੇਲ ਹੀ ਸੀ ਨਾ ਜੀ ਹਾਂ ਇਹ ਦੇਖ ਲਾ ਵੀ ਇਹ ਇਸ ਡੂੰਘੀ ਇੰਨੀ ਸੀ ਨਾ ਜਗ੍ਹਾ ਤੇ ਇਹ ਸਾਰੀ ਇਹ ਦੀਵਾਰ ਇਹ ਤਾਂ ਰਾਣਾ ਇਧਰੋਂ ਪਾਣੀ ਪਿਆ ਨਾ ਹਾਂ ਪਾਣੀ ਉਹ ਅਸਲ ਸੜਕ ਬਣੀ ਨਾ ਹੁਣ ਉਹ ਉੱਥੇ ਉਹ ਖਾਲਾ ਬਣ ਗਿਆ ਉੱਚਾ ਉਹ ਪਾਣੀ ਹੁਣ ਨਾ ਜਿਹੜਾ ਸਾਰਾ ਇੱਥੋਂ ਦੀ ਜਾਂਦਾ ਵਾ ਅੱਛਾ ਜੀ ਲਓ ਜੀ ਔਖ ਸੌਖ ਕਰਕੇ ਤਬੀਅਤ ਐਡਾ ਸਾਥ ਨਹੀਂ ਦੇ ਰਹੀ ਸੀਗੀ ਲੇਕਿਨ ਵੀਡੀਓ ਤੁਹਾਡੇ ਤੱਕ ਪਹੁੰਚਾਤੀ ਹੈ ਜੀ ਇਹ ਵੀ ਇੱਕ ਬਹੁਤ ਵੱਡੀ ਖਬਰ ਸੀ ਜਦੋਂ ਬੰਦਾ ਆਪਣੇ ਇੱਕ ਕੁਨਬੇ ਦੇ ਨਾਲ ਜੁੜਿਆ ਹੋਇਆ ਹੋਵੇ ਤੇ ਫਿਰ ਚੰਗੀ ਮਾੜੀ ਹਰ ਗੱਲ ਜਿਹੜੀ ਹੈ ਨਾ ਜੀ ਕਿਉਂ ਜੀ ਰਾਣਾ ਸਾਹਿਬ ਹਾਂ ਉਹ ਪਛਾਣੀ ਬਣਦੀ ਆ ਕਿਉਂਕਿ ਉਹ ਹਬੀਬ ਸਾਹਿਬ ਨੇ ਬਲਕਿ ਇੱਕ ਦੋਸਤ ਦੀ ਡਿਊਟੀ ਲਾਈ ਵੀ ਤੂੰ ਨਾ ਵੀ ਉਹ ਵੀਡੀਓ ਬਣਾ ਕੇ ਭੇਜ ਵੀ ਕਿੰਨਾ ਕੁ ਜਿਹੜਾ ਵਾ ਹਾਂ ਦੇਖੋ ਨਾ ਜੀ ਹਾਂਜੀ ਨੁਕਸਾਨ ਰਾਣਾ ਸਾਹਿਬ ਨੁਕਸਾਨ ਤਾਂ ਇੱਕ ਪਾਸੇ ਇਹ ਤਾਂ ਆਣੀ ਜਾਣੀ ਸ਼ੈ ਆ ਪੈਸੇ ਦੀ ਨਹੀਂ ਗੱਲ ਹੈਗੀ ਹੈ ਜੀ ਮਾਲਕ ਨੇ ਕੋਈ ਇਹੋ ਜਿਹਾ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਮਾਲਕ ਨੇ ਜੀ ਬੜਾ ਕਰਮ ਕੀਤਾ ਜੀ ਚਲੋ ਤੇ ਬਾਕੀ ਗੱਲ ਹੋਈ ਫਿਰ ਇੱਕ ਹੋਰ ਚੀਜ਼ ਆ ਨਹੀਂ ਤੂੰ ਦੇਖਿਆ ਆ ਦੇਖ ਲੈ ਹੁਣ ਹਾਂਜੀ ਯਾਰ ਰਾਣਾ ਸਾਹਿਬ ਨੇ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਜੀ ਅੱਜ ਅੱਗੇ ਨੇ ਜੀ ਇੱਥੇ ਆ ਪੌਦੇ ਰਾਣਾ ਸਾਹਿਬ ਨੇ ਜੀ ਸ਼ਜਰਕਾਰੀ ਸ਼ੁਰੂ ਕਰਤੀ ਆ ਆ ਜੁਲਾਈ ਵਾਲਾ ਸਾਡਾ ਜਿਹੜਾ ਸਿਸਟਮ ਆ ਮੈਂ ਵੀ ਹੁਣ ਲਾਣੇ ਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਦੂਸਰੇ ਲਿਆਵਾਂਗੇ ਤੇ ਬੜੇ ਜਿਹੜੇ ਆ ਨਾ ਪੌਦੇ ਚਲੋ ਕਮਾੜੀ ਜੀ ਰੌਣਕ ਤਾਂ ਲੱਗੀ ਠੀਕ ਆ ਜੀ ਗੱਲ ਉਹੀ ਹੈਗੀ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖਾ